ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਭਾਰਤ ਦੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਨ ਰਾਵਤ ਨੇ ਕਿਹਾ ਹੈ ਕਿ ਚੀਨ ਤੇ ਭਾਰਤ ਵਿੱਚ ਮੁਕੰਮਲ ਜੰਗ ਦੀਆਂ ਜਿਹੜੀਆਂ ਸੰਭਾਵਨਾਵਾਂ ਨੂੰ ਨਕਾਰਿਆ ਨਹੀਂ ਜਾ ਸਕਦਾ। ਸੋ ਇਸ ਸੰਬੰਧੀ ਉਸ ਨੇ ਸਿਵਲ ਤੇ ਮਿਲਟਰੀ ਨੂੰ ਇੱਕ ਪੇਜ ਤੇ ਲਿਆਉਣ ਦੀ ਜਿਹੜੀ ਗੱਲ ਹੈ ਉਹ ਕੀਤੀ ਹੈ। ਜਨਰਲ ਰਾਵਤ ਦੇ ਜੰਗਜੂ ਪੋਸਟਰ ਚੋਂ ਡੂੰਗੀ ਸਾਜ਼ਿਸ਼ ਦੀਆਂ ਜਿਹੜੀਆਂ ਝਲਕਾਂ ਉਹ ਦਿਖ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਹਿਣ ਨੂੰ ਤਾਂ ਬਹੁਤ ਵਾਰ ਜਦੋਂ ਭਾਰਤੀ ਉਹਨਾਂ ਦੇ ਜਮੂਰੇ ਔਰ ਖਾਸ ਤੌਰ ਤੇ ਆਪਣੇ ਆਪ ਨੂੰ ਐਨਾਲਿਸਟ ਕਹਿਣ ਵਾਲੇ ਲੋਕ ਪਾਕਿਸਤਾਨ ਜਾਂ ਚੀਨ ਨੂੰ ਕ੍ਰਿਟਿਸਾਈਜ਼ ਕਰਨਗੇ ਤੇ ਕਹਿਣਗੇ ਜੀ ਚਾਈਨਾ 'ਚ ਇੱਕੋ ਪਾਰਟੀ ਕਮਿਊਨਿਸਟ ਪਾਰਟੀ ਔਰ ਡਿਕਟੇਟਰਾਨਾ ਉੱਤੋਂ ਆਰਡਰ ਹੁੰਦਾ, ਥੱਲੇ ਤੱਕ ਉਹੀ ਜਾਂਦਾ, ਕੋਈ ਉੱਥੇ ਡੈਮੋਕ੍ਰੇਸੀ ਨਹੀਂ ਹੈ। ਤੇ ਪਾਕਿਸਤਾਨ, ਬੇਸ਼ੱਕ ਪਾਕਿਸਤਾਨ ਦੇ ਵਿੱਚ ਜੇ 72 ਸਾਲ ਦਾ ਪੀਰੀਅਡ ਦੇਖੀਏ ਤੇ ਲਗਭਗ ਅੱਧਾ ਸਮਾਂ ਉੱਥੇ ਜਮਹੂਰੀਅਤ ਹੈ, ਚੋਣਾਂ ਰਾਹੀਂ ਸਿਸਟਮ ਹੈ, ਜਿਵੇਂ ਹੁਣ ਇਮਰਾਨ ਖਾਨ ਵੀ ਵੋਟਾਂ ਰਾਹੀਂ ਚੁਣ ਕੇ ਆਏ ਨੇ। ਪਰ ਉਸ ਮਾਮਲੇ 'ਚ ਪਾਕਿਸਤਾਨ ਨੂੰ ਬਦਨਾਮ ਕਰਨ ਦੇ ਲਈ ਕਹਿਣਗੇ ਜੀ ਬੇਸ਼ੱਕ ਇਮਰਾਨ ਖਾਨ ਜਾਂ ਸਿਵਲੀਅਨ ਐਡਮਿਨਿਸਟ੍ਰੇਸ਼ਨ ਸਾਹਮਣੇ ਹੈ ਪਰ ਰਨ ਉਹਨੂੰ ਫੌਜ ਕਰਦੀ ਹੈ ਤੇ ਫੌਜ ਦੇ ਨਾਲ ਵੀ ਫਿਰ ਪਿੱਛੇ ISI ਲਾ ਦੇਣਗੇ ਕਿ ISI ਰਨ ਕਰਦੀ ਹੈ। ਔਰ ਮੈਂ ਇਹ ਦੇਖ ਰਿਹਾ ਕਿ ਵੀ ਹਾਲਾਂ ਅਮਰੀਕਾ ਦੇ ਹਵਾਲੇ ਨਾਲ ਵੀ ਇਹ ਗੱਲ ਤਾਂ ਸਾਹਮਣੇ ਆਈ ਪਿਛਲੇ ਪੀਰੀਅਡ 'ਚ ਕਿ ਜਿਹੜੀਆਂ ਕੁਛ ਨੀਤੀਆਂ ਪ੍ਰੈਜ਼ੀਡੈਂਟ ਟਰੰਪ ਲਾਗੂ ਕਰਨਾ ਚਾਹੁੰਦੇ ਸੀ ਓਵਰਸੀਜ਼, ਖਾਸ ਤੌਰ ਤੇ ਮਿਲਟਰੀ ਵਿਦਡਰਾਅਲ, ਉਹ ਇਰਾਕ 'ਚੋਂ ਹੋਏ ਜਾਂ ਈਵਨ ਅਫਗਾਨਿਸਤਾਨ 'ਚੋਂ ਹੋਏ, ਉਸ ਦੇ ਵਿੱਚ ਕਿਤੇ ਨਾ ਕਿਤੇ ਪੈਂਟਾਗਨ ਦੀ ਦਖਲਅੰਦਾਜ਼ੀ ਸੀ। ਲੇਕਿਨ ਫਿਰ ਵੀ ਕਿਉਂਕਿ ਅਮਰੀਕਨ ਸਿਸਟਮ ਦੇ ਵਿੱਚ CIA ਦਾ ਜੋ ਬਜਟ ਵੀ ਹੁੰਦਾ ਹੈ, ਸੈਨੇਟ ਦੀਆਂ ਆਪਣੀਆਂ ਇੰਟੈਲੀਜੈਂਸ ਕਮੇਟੀਜ਼ ਨੇ ਜਿਨ੍ਹਾਂ ਨੂੰ ਉਹ ਰਿਪੋਰਟ ਕਰਦੀਆਂ ਨੇ, ਇਸ ਕਿਸਮ ਦੀਆਂ ਇਹਨਾਂ ਦੀਆਂ ਖੁਫੀਆ ਏਜੰਸੀਜ਼ ਜਿਹੜੀਆਂ ਨੀਤੀਆਂ ਨਿਰਧਾਰਿਤ ਹੁੰਦੀਆਂ। ਇੱਕ ਜ਼ਮਾਨਾ ਸੀ ਕਿ CIA ਗਲੋਬਲੀ ਜਿੱਥੇ ਉਹਨਾਂ ਨੂੰ ਲੱਗਦਾ ਸੀ ਕਿ ਇਨਕਨਵੀਨੀਅੰਟ ਰੂਲਰ ਹੈ ਉਹਦੀ ਅਸੈਸੀਨੇਸ਼ਨ ਕਰਵਾ ਦਿੰਦੀਆਂ ਸੀ, ਕਤਲ ਕਰਵਾ ਦਿੰਦੇ ਸੀ, ਪਾਲਿਸੀ ਦਾ ਹਿੱਸਾ ਸੀ। ਫਿਰ ਇਹਨਾਂ ਹੀ ਸੈਨੇਟ ਕਮੇਟੀਆਂ ਜਾਂ ਦੂਜਿਆਂ 'ਚ ਹੋਇਆ ਕਿ ਭਾਈ ਇਹ ਇਲੀਗਲ ਹੈ, ਉਸ ਤੋਂ ਬਾਅਦ ਉਹਨਾਂ ਨੇ ਅਸੈਸੀਨੇਸ਼ਨ ਵਾਲੇ ਪਾਰਟ ਨੂੰ ਬਲੌਕ ਕੀਤਾ। ਸੋ ਕੁੱਲ ਮਿਲਾ ਕੇ ਫਿਰ ਵੀ ਇਹਦੇ ਬਾਵਜੂਦ ਕਿ ਈਵਨ ਅਮਰੀਕਾ ਵਰਗੇ ਮੁਲਕ 'ਚ ਵੀ ਪੈਂਟਾਗਨ ਜਾਂ ਜਿਹਨੂੰ ਡੀਪ ਸਟੇਟ ਕਿਹਾ ਜਾਂਦਾ ਹੈ ਉਸ ਦਾ ਕਿਤੇ ਨਾ ਕਿਤੇ ਰੋਲ ਹੁੰਦਾ ਹੈ। ਔਰ ਹੁਣ ਅਸੀਂ ਆਉਣ ਵਾਲੇ ਪੀਰੀਅਡ 'ਚ ਅਮਰੀਕਾ ਦੇ ਜਿੱਥੇ ਇਹੀ ਨਹੀਂ, ਇਹ ਟੈਸਟ ਵੀ ਹੈ ਕਿ ਜਦੋਂ ਤੱਕ ਫਾਈਨਲ ਰਿਜ਼ਲਟ ਆਉਂਦਾ ਹੈ ਉਸ ਤੋਂ ਬਾਅਦ ਲਾਅ ਐਂਡ ਆਰਡਰ ਦੀ ਕੀ ਸਿਚੁਏਸ਼ਨ ਹੁੰਦੀ ਹੈ, ਜੇ ਟਰੰਪ ਐਡਾਮੈਂਟ ਰਹਿੰਦੇ ਨੇ ਫੌਜ ਕੀ ਰੋਲ ਅਦਾ ਕਰਦੀ ਹੈ। ਸੋ ਆਉਣ ਵਾਲੇ ਪੀਰੀਅਡ ਜਿਹਨੂੰ ਮੈਂ ਕਿਹਾ ਆਪਣੀ ਕਿਤੇ ਲਿਖਤ ਦੇ ਵਿੱਚ ਵੀ ਕਿ ਐਸਿਡ ਟੈਸਟ ਹੈ ਅਮਰੀਕਾ ਦੀ ਡੈਮੋਕ੍ਰੇਸੀ ਦਾ। ਪਰ ਭਾਰਤ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਕਿ ਉੱਥੇ ਤਾਂ ਜ਼ਾਹਿਰਾ ਤੌਰ ਤੇ ਜੋ ਇਸ ਵੇਲੇ ਚੱਲ ਰਿਹਾ ਸਿਸਟਮ ਉਹਨੂੰ ਤਾਂ ਰਾਨੀ ਜਿਹੜਾ ਅਜੀਤ ਡੋਭਾਲ ਔਰ ਇਹ ਜਨਰਲ ਬਿਪਨ ਰਾਵਤ ਜਿਹੜਾ ਫੌਜੀ ਚੀਫ ਸੀ ਧੱਕੇ ਨਾਲ ਹੀ ਬਣਾਇਆ ਵਾ ਅਜੀਤ ਡੋਭਾਲ ਨੇ। ਹੁਣ ਉਹਦੇ ਲਈ ਚੀਫ ਆਫ ਡਿਫੈਂਸ ਸਟਾਫ CDS ਦੀ ਪੋਸਟ ਕ੍ਰੀਏਟ ਕੀਤੀ ਗਈ ਔਰ ਇਹ CDS ਜਿਹਦੇ ਥੱਲੇ ਤਿੰਨੋਂ ਜਿਹੜੇ ਫੌਜੀ ਚੀਫ ਨਰਵਾਣੇ ਹੈ ਔਰ 에ਅਰ ਫੋਰਸ ਔਰ ਨੇਵੀ ਉਹ ਵੀ ਉਹਦੇ ਥੱਲੇ ਨੇ। ਔਰ ਅਜੀਤ ਡੋਭਾਲ ਜਿਹੜਾ ਅਦਰਵਾਈਜ਼ ਕਹਿਣ ਨੂੰ ਸਿਕਿਉਰਿਟੀ ਐਡਵਾਈਜ਼ਰ ਹੈ ਪਰ ਤੁਸੀਂ ਉਹਦੀਆਂ ਪ੍ਰੈਸ ਕਾਨਫਰੰਸਿਸ ਜਾਂ ਕਸ਼ਮੀਰ ਦਾ ਮੁੱਦਾ ਆਰਟੀਕਲ 370 ਜਦੋਂ ਐਬਰੋਗੇਟ ਕੀਤਾ ਤੇ ਉਹ ਪ੍ਰੈਸ ਕਾਨਫਰੰਸ ਕਰਕੇ ਇਵੇਂ ਹੀ ਸਟੇਟਮੈਂਟਸ ਦੇ ਰਿਹਾ ਜਿਵੇਂ ਉਹ ਹੈਡ ਆਫ ਦਾ ਸਟੇਟ ਹੈ। ਔਰ ਇਸੇ ਤਰ੍ਹਾਂ ਜਦੋਂ ਕਿ ਹੁਣ ਅਮਰੀਕਾ 'ਚ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਫੌਜ ਦਾ ਚੀਫ ਕੌਣ ਹੈ ਕਿਉਂਕਿ ਉਹ ਲੋਕਾਂ ਸਾਹਮਣੇ ਨਹੀਂ ਆਉਂਦੇ, ਪ੍ਰੈਸ ਕਾਨਫਰੰਸਾਂ ਨਹੀਂ ਕਰਦੇ ਜਾਂ ਉਹਨਾਂ ਦੇ ਬਿਆਨ ਮੀਡੀਆ 'ਚ ਨਹੀਂ ਹੁੰਦੇ। ਉਹਨਾਂ ਦਾ ਜਿਹੜਾ ਕੰਮ ਹੈ ਉਹ ਆਪਣੇ ਤੱਕ ਮਹਿਦੂਦ ਹੁੰਦਾ ਹੈ, ਉਹ ਆਪਣੀ ਜਿਹੜੀ ਰੈਲੇਵੈਂਟ ਅਥਾਰਟੀ ਹੈ ਸੈਕਟਰੀ ਆਫ ਡਿਫੈਂਸ ਹੈ ਉਹਨੂੰ ਆਨਸਰੇਬਲ ਹੁੰਦੇ ਨੇ। ਤੁਸੀਂ ਕਦੇ ਮੀਡੀਆ 'ਚ ਨਹੀਂ ਦੇਖੋਗੇ ਕਿ ਵੀ ਇਸ ਗੱਲ ਨੂੰ ਯਕੀਨੀ ਬਣਾਇਆ ਹੋਇਆ ਅਮਰੀਕਾ 'ਚ ਕਿ ਵਿਜ਼ਿਬਿਲਿਟੀ ਨਾ ਹੋਏ। ਈਵਨ ਤੁਸੀਂ ਜਦੋਂ ਕਦੇ ਇਹਨਾਂ ਦੀਆਂ ਕੌਨਵਾਇਸ ਦੇਖੋਗੇ ਕਿ ਫੌਜ ਦੀਆਂ, ਉੱਥੇ ਤਾਂ ਤੁਸੀਂ ਆਪਣੇ ਦੇਸੀ ਮੁਲਕਾਂ 'ਚ ਦਿਨੇ ਹੀ ਫੌਜੀ ਜਾ ਰਹੇ ਹੁੰਦੇ, ਲੱਗਦਾ ਜੀ ਕੌਨਵਾਇਸ ਜਾ ਰਹੇ। ਇੱਥੇ ਹਦਾਇਤਾਂ ਹੁੰਦੀਆਂ ਨੇ ਕਿ ਵਿਜ਼ਿਬਿਲਿਟੀ ਨਹੀਂ ਹੋਣੀ ਚਾਹੀਦੀ ਲੋਕਾਂ 'ਚੋਂ, ਮਿਡ ਨਾਈਟ ਨੂੰ ਜਾਣਗੇ ਜਾਂ ਉਸ ਕਿਸਮ ਦਾ ਜੇ ਉਹਨਾਂ ਨੇ ਇੱਕ ਤੋਂ ਦੂਸਰੀ ਥਾਂ ਮੂਵ ਵੀ ਕਰਨਾ ਤਾਂ ਕਿ ਇਹ ਨਾ ਲੱਗੇ ਕਿ ਲੋਕਾਂ ਦੀ ਜਜਮੈਂਟ ਦੇ ਉੱਤੇ ਜਾਂ ਲੋਕਾਂ ਦੇ ਜੀਵਨ ਸ਼ੈਲੀ ਦੇ ਉੱਤੇ ਕੋਈ ਦਬਾਅ ਹੈ ਜਾਂ ਫੌਜ ਕੋਈ ਫੈਕਟਰ ਹੈ। ਕਿਉਂਕਿ ਇਹਨਾਂ ਨੇ ਮੰਨਿਆ ਕਿ ਫੌਜ ਜਿਹੜੀ ਹੈ ਉਹ ਬਾਰਡਰਸ ਨੂੰ ਡਿਫੈਂਡ ਕਰਨ ਲਈ। ਪਰ ਹੁਣ ਅਸੀਂ ਦੇਖ ਰਹੇ ਹਾਂ ਵੀ ਭਾਰਤ ਦੇ ਵਿੱਚ ਫੌਜ ਦਾ ਇਨਫਲੂਐਂਸ ਤਾਂ ਪਾਲਿਸੀ ਮੇਕਿੰਗ ਦੇ ਉੱਤੇ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਵੀ ਜਦੋਂ
ਬੇਨਜ਼ੀਰ ਭੁੱਟੋ ਦੇ ਨਾਲ ਰਾਜੀਵ ਗਾਂਧੀ ਦਾ ਇੱਕ ਅੰਡਰਸਟੈਂਡਿੰਗ ਜਾਂ ਅਕੋਰਡ, ਉਹਨੂੰ ਕੁਝ ਵੀ ਕਹਿ ਲਓ, ਹੋਇਆ ਕਿ ਭਾਈ ਤੁਸੀਂ ਸਿੱਖ ਇਨਸਰਜੈਂਸੀ ਨੂੰ ਦਬਾਉਣ 'ਚ ਸਾਡੀ ਮਦਦ ਕਰੋ। ਔਰ ਜਿਹੜਾ ਉਸ ਦਾ ਕੁਇਡ ਪ੍ਰੋ ਕਿਊ ਸੀ ਉਹ ਸੀ ਕਿ ਇੰਡੀਆ ਸਿਆਚਨ ਤੋਂ ਜਿਹੜਾ ਫੌਜਾਂ ਵਾਪਸ ਹਟਾਏਗਾ, ਜਿਹੜਾ ਕਿ ਉਹਨਾਂ ਨੇ ਜੁਲਾਈ ਅਗਸਤ 84 'ਚ ਉਹਨੂੰ ਕੈਪਚਰ ਕੀਤਾ। ਔਰ ਇਹ ਗੱਲ ਕੁਲਦੀਪ ਨਈਅਰ ਨੇ ਵੀ ਕਹੀ, ਹੋਰਨਾਂ ਵੀ ਸੋਰਸਿਸ ਤੋਂ ਆਈ ਕਿ ਰਾਜੀਵ ਗਾਂਧੀ ਨੂੰ ਪੁੱਛਿਆ ਗਿਆ ਕਿ ਵੀ ਬੇਨਜ਼ੀਰ ਭੁੱਟੋ ਨੇ ਤੇ ਆਪਣੇ ਵਾਲੇ ਜਿਹੜੀ ਕਮਿਟਮੈਂਟ ਸੀ ਉਹ ਪੂਰੀ ਕਰ ਦਿੱਤੀ, ਤੁਸੀਂ ਨਹੀਂ ਕੀਤੀ। ਉਹਨੇ ਕਿਹਾ ਜੀ ਫੌਜ ਨਹੀਂ ਮੰਨੀ। ਹੁਣ ਅਸੀਂ ਦੇਖ ਰਹੇ ਹਾਂ ਵੀ ਇਹੀ ਹਾਲ ਅਸੀਂ ਜਦੋਂ ਮੁਸ਼ਰਫ ਜਿਹੜੇ ਨੇ ਉਹ ਆਗਰੇ ਆਏ ਔਰ ਅਟਲ ਬਿਹਾਰੀ ਵਾਜਪਾਈ ਦੇ ਨਾਲ ਜਿਹੜੀ ਨੈਗੋਸ਼ੀਏਸ਼ਨ ਹੋਈ ਉਸ ਪੀਰੀਅਡ 'ਚ ਵੀ ਐਂ 12th ਆਵਰ ਇੱਕ ਪਾਸੇ ਕਿਹਾ ਜਾ ਰਿਹਾ ਸੀ ਕਿ ਇਹ ਜਿਹੜਾ ਹੋਏਗਾ ਨਹੀਂ। ਜਦੋਂ ਮੁਸ਼ਰਫ ਨੇ ਫਾਈਨਲ ਵੀ ਹੋ ਗਿਆ ਸਾਰਾ ਡਾਕੂਮੈਂਟ ਔਰ ਐਲਕੇ ਅਡਵਾਨੀ ਜਿਹੜਾ ਉਹ ਮੁੱਕਰਿਆ ਔਰ ਉਹਦੇ ਦੋ ਸੋਰਸ ਸਾਹਮਣੇ ਆਏ, ਇੱਕ ਤਾਂ ਇਹ ਸੀ ਕਿ ਫੌਜ ਨੇ ਇਨਕਾਰ ਕੀਤਾ ਇਸ ਤੋਂ ਔਰ ਇੱਕ ਸੀ ਕਿ ਆਰਐਸਐਸ ਨੇ ਨਾਗਪੁਰ ਤੋਂ ਝੰਡੀ ਦਿੱਤੀ ਕਿ ਨਹੀਂ। ਸੋ ਹੁਣ ਜੇ ਅਸੀਂ ਦੇਖੀਏ ਕਿ ਇਸ ਵੇਲੇ ਭਾਰਤ ਦੀ ਫੌਜ ਉਹਦੀ ਵੀ ਜਿਹੜੀ ਜੇ ਕਹੀਏ ਕਿ ਉਸ ਦਾ ਰਿਮੋਟ ਹੈ ਉਹ ਆਰਐਸਐਸ ਦੇ ਕੋਲ ਹੀ ਹੈ, ਕਿਉਂਕਿ ਇਹ ਬਿਪਨ ਰਾਵਤ ਵੀ ਔਰ ਅਜੀਤ ਡੋਵਲ ਵੀ ਇਹ ਬਿਲਕੁਲ ਆਰਐਸਐਸ ਦੇ ਨਾਲ ਜੁੜੇ ਹੋਏ ਲੋਕ ਉੱਤਰਾਖੰਡ ਦੇ, ਔਰ ਇਸ ਸਾਰੇ ਨੂੰ ਉਹੀ ਕੰਟਰੋਲ ਕਰ ਰਹੇ ਨੇ। ਔਰ ਜਿਸ ਕੌਨਫੀਡੈਂਸ ਨਾਲ ਅਜੀਤ ਡੋਵਲ ਪੋਲੀਟੀਕਲ ਸਟੇਟਮੈਂਟਸ ਦਿੰਦੇ, ਔਰ ਹੁਣ ਜਦੋਂ ਮੈਂ ਇਹ ਦੇਖਿਆ ਕਿ ਇਸ ਸੀਡੀਐਸ ਚੀਫ ਆਫ ਡਿਫੈਂਸ ਸਟਾਫ ਜਨਰਲ ਰਾਵਤ ਨੇ ਜਿਹਨੇ ਕਿ ਇੱਕ ਵੈਬੀਨਾਰ ਕੀਤਾ ਨੈਸ਼ਨਲ ਡਿਫੈਂਸ ਕਾਲਜ ਦਾ, ਜਿਹੜਾ ਹੁਣ ਨੈਸ਼ਨਲ ਡਿਫੈਂਸ ਕਾਲਜ ਹੈ ਉਹ ਡਾਇਰੈਕਟਲੀ ਇਹਨਾਂ ਦੇ ਥੱਲੇ ਹੈ ਫੌਜ ਦੇ, ਔਰ ਉਹਦੇ 'ਚ ਉਹਨੇ ਉਹ ਸਟੇਟਮੈਂਟਸ ਦਿੱਤੀਆਂ ਜਿਹੜੇ ਉਹਨਾਂ ਦੇ ਈਵਨ ਜੇ ਪ੍ਰਾਈਮ ਮਿਨਿਸਟਰ ਉਹਨਾਂ ਦਾ ਆਪਣੇ ਮੂੰਹੋਂ ਚੀਨ ਲਫ਼ਜ਼ ਨਹੀਂ ਕਹਿੰਦਾ ਹੈ, ਉਹਨਾਂ ਦਾ ਆ ਹੁਣ ਕੁਆਡ ਦੇ ਨੂੰ ਲੈ ਕੇ ਅਮਰੀਕਨ ਸੈਕਟਰੀ ਆਫ ਸਟੇਟ, ਸੈਕਟਰੀ ਆਫ ਡਿਫੈਂਸ ਕਿਹਾ, ਭਾਰਤ ਦੇ ਫੋਰਨ ਮਿਨਿਸਟਰ ਦੇ ਮੂੰਹ ਚਾਈਨਾ ਦੇ ਅਗੇਂਸਟ ਨਹੀਂ ਨਿਕਲਿਆ ਜਾਂ ਚਾਈਨਾ ਲਫ਼ਜ਼ ਨਹੀਂ ਨਿਕਲਿਆ ਉਹਦੇ ਅਗੇਂਸਟ ਹੈ। ਤੇ ਫੌਜੀ ਜਿਹੜਾ ਇਸ ਵੇਲੇ ਜਿਹੜਾ ਤਿੰਨੋਂ ਫੌਜ ਦੇ ਜਿਹੜੇ ਅੰਗ ਨੇ ਉਹਨਾਂ ਦੇ ਉੱਤੇ ਬੈਠਾ ਹੋਇਆ ਹੈ, ਉਹ ਇਹ ਕਹਿ ਰਿਹਾ ਕਿ ਸਿਚੁਏਸ਼ਨ ਐਟ ਲਾਈਨ ਆਫ ਐਕਚੁਅਲ ਕੰਟਰੋਲ ਟੈਂਸ, ਵਾਰ ਵਿਦ ਚਾਈਨਾ ਕਾਂਟ ਬੀ ਰੂਲਡ ਆਊਟ, ਸੀਡੀਐਸ ਜਨਰਲ ਰਾਵਤ। ਹੁਣ ਇਹ ਕੀ ਇੰਡੀਕੇਸ਼ਨ ਹੈ? ਔਰ ਮੈਂ ਇਸ ਨੂੰ ਕਿਉਂਕਿ ਅੱਜ ਦੇ ਮੀਡੀਆ 'ਚ ਬੜੀ ਵਾਈਡਲੀ ਕਵਰੇਜ ਦਿੱਤੀ ਗਈ ਹੈ ਸਾਰੇ ਪਾਸੇ, ਜਦੋਂ ਵਾਈਡਲੀ ਕਵਰੇਜ ਹੁੰਦੀ ਹੈ ਇਹਦਾ ਮਤਲਬ ਹੁੰਦਾ ਹੈ ਕਿ ਏਜੰਸੀਆਂ ਮੇਕ ਸ਼ੋਰ ਕਰਦੀਆਂ, ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ, ਕਿ ਇਹ ਚਾਰੇ ਪਾਸੇ ਜਾਏ। ਸੋ ਉਹਦੇ 'ਚ ਜਿਹੜੀ ਗੱਲ ਇਸ ਤੋਂ ਇਹ ਹੈ ਕਿ ਵੀ ਹੁਣ ਡਿਸੀਜਨ ਮੇਕਿੰਗ ਜੇ ਪ੍ਰਾਈਮ ਮਿਨਿਸਟਰ ਜਾਂ ਹੋਮ ਮਿਨਿਸਟਰ ਜਾਂ ਈਵਨ ਡਿਫੈਂਸ ਮਿਨਿਸਟਰ ਉਹ ਕੋਈ ਇਹਦੇ ਤੇ ਸਟੇਟਮੈਂਟ ਨਹੀਂ ਦੇ ਰਹੇ, ਔਰ ਇਹ ਐਨ ਜਨਰਲ ਰਾਵਤ ਉਸ ਵੇਲੇ ਗੱਲ ਕਰ ਰਿਹਾ ਹੈ ਜਦੋਂ ਕਿ ਅੱਜ ਗੱਲਬਾਤ ਦਾ 8ਵਾਂ ਦੌਰ ਜਿਹੜਾ ਹੈ ਉਹ ਚੱਲ ਰਿਹਾ ਹੈ ਚਸ਼ੂਲ ਦੇ ਵਿੱਚ, ਜਿਹੜਾ ਇੰਡੀਅਨ ਸਾਈਡ ਤੇ ਹੈ ਕਿ ਭਾਈ ਇਹ ਜਿਹੜੀ ਉਹਨਾਂ ਨੇ ਚਾਈਨਾ ਨੇ ਲੈਂਡ ਲਈ ਹੈ ਉਹ ਵਾਪਸ ਕਰੋ ਜਾਂ ਪਿੱਛੇ ਜਾਓ, ਪੈਂਗੋਂਗ ਸੋ ਹੋਏ, ਡੈਪਸੋਂਗ ਹੋਏ ਜਾਂ ਦੂਸਰੀ ਉਹਨਾਂ ਦੀ ਐਡਵਾਂਸਮੈਂਟ ਹੈ। ਪਰ ਹੁਣ ਇੱਕ ਪਾਸੇ ਤੁਸੀਂ ਇਹ ਕਰ ਰਹੇ ਹੋ ਕਿ ਤੁਸੀਂ ਬੈਗ ਕਰ ਰਹੇ ਹੋ ਜਾ ਕੇ, ਨਾਲ ਦੀ ਨਾਲ ਤੁਸੀਂ ਥ੍ਰੈਟਨ ਕਰ ਰਹੇ ਹੋ। ਇਹ ਤਾਂ ਉਹੀ ਹੈ ਕਿ ਵੀ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ, ਤੁਸੀਂ ਸਲਾਮ ਵੀ ਕਰ ਰਹੇ ਹੋ, ਜਵਾਬ ਵੀ ਮੰਗ ਰਹੇ ਹੋ। ਪਰ ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਇਹ ਜਦੋਂ ਤੁਸੀਂ ਡੀਟੇਲਡ ਉਹਦੀ ਪ੍ਰੈਜੈਂਟੇਸ਼ਨ ਦੇਖਦੇ ਹੋ, ਕੱਲਾ ਇਹੀ ਨਹੀਂ ਹੈ ਕਿ ਉਹਨੇ ਇਹ ਕਿਹਾ ਕਿ ਵੀ ਇਹ ਜਿਹੜਾ ਬਾਰਡਰ ਟੈਂਸ਼ਨਸ ਨੇ ਇਹ ਸਪਿਲ ਓਵਰ ਸਪਾਇਰਲਿੰਗ ਇਨਟੂ ਅ ਲਾਰਜਰ ਕਨਫਲਿਕਟ, ਯਾਨੀ ਕਿ ਵਾਰ ਤੱਕ ਜਾ ਸਕਦੀਆਂ। ਔਰ ਉਹਨੇ ਇਹ ਗੱਲ ਕਹੀ ਕਿ ਵੀ ਆਵਰ ਪੋਸਚਰਿੰਗ ਇਜ਼ ਅਨਐਂਬੀਗੁਅਸ। ਇਹ ਬੜੇ ਮੀਨਿੰਗਫੁਲ ਲਫ਼ਜ਼ ਨੇ। ਇੱਕ ਤਾਂ ਹੁੰਦਾ ਨਾ ਐਂਬੀਗੁਇਟੀ ਹੈ, ਐਂਬੀਗੁਇਟੀ ਹੁੰਦਾ ਵੀ ਪਤਾ ਨਹੀਂ ਹੈ ਨਹੀਂ, ਉਹ ਕਹਿੰਦਾ ਜੀ ਅਸੀਂ ਬਿਲਕੁਲ ਸਰਟਨ ਹੈ, ਵੀ ਵਿਲ ਨਾਟ ਐਕਸੈਪਟ ਐਨੀ ਸ਼ਿਫਟਿੰਗ ਆਫ ਦਾ LAC। ਹੁਣ ਤੁਸੀਂ ਜੋ ਉਹਨਾਂ ਨੇ ਲੈ ਲਈ ਹੋਈ ਉਹਨੂੰ ਜਾਂ ਤਾਂ ਛਡਾਓਗੇ, ਛਡਾਉਣ ਦੀ ਹਿੰਮਤ ਹੈ ਤਾਂ ਫਿਰ ਕਾਊਂਟਰ ਅਟੈਕ ਕਰੋ, ਤੁਹਾਨੂੰ ਲੱਗ ਪਤੇ ਜਾਣਗੇ ਕਿ ਕਿਸ ਭਾਅ ਵਿਕਦਾ ਹੈ। ਵੀ ਵਿਲ ਨਾਟ ਐਕਸੈਪਟ ਐਨੀ ਸ਼ਿਫਟਿੰਗ ਆਫ ਦਾ LAC ਇਨ ਦਾ ਓਵਰਆਲ ਸਿਕਿਉਰਿਟੀ ਕੈਲਕੂਲਸ, border confrontation, transgressions, unprovoked tactical military actions, spiraling into a larger conflict therefore cannot be discounted। कि भी ये जिहड़ी confrontation भी चल रही है, unprovoked military action, चाइना नूं ट्रांसग्रेशन, तुहाडा प्राइम मिनिस्टर कहंदा ना कोई आया ना कोई गुस्सा ना कुछ लिया ना कुछ दिया, ते ट्रांसग्रेशन किहड़े पासियों होई। हुण
ਸਿਵਿਲੀਅਨ ਲੀਡਰਸ਼ਿਪ ਡਿਨਾਈਲ 'ਚ ਹੈ ਜਾਂ ਨਾਂ ਲੈਣ ਨੂੰ ਵੀ ਤਿਆਰ ਨਹੀਂ। ਤੇ ਇਹ ਜਿਹੜਾ ਰਾਵਤ ਇਹ ਪੂਰੇ ਥ੍ਰੈਟਨਿੰਗ ਪੋਸਚਰ 'ਚ ਹੈ। ਔਰ ਇੱਕ ਪਾਸੇ ਤੁਸੀਂ ਆਪਣਾ ਮੇਜਰ ਜਨਰਲ ਭੇਜਿਆ ਹੋਇਆ ਮੈਨਨ ਗੱਲਬਾਤ ਦੇ ਲਈ ਕਿ ਜੀ ਇਹਨੂੰ ਜਿਹੜਾ ਕੀਤਾ ਜਾਏ। ਔਰ ਇਹ ਜਿਹੜਾ ਫਿਰ ਚਾਈਨਾ ਦੇ ਉੱਤੇ ਅੱਗੋਂ ਇਹਨੇ ਨਿਸ਼ਾਨਾ ਸਾਧਿਆ ਔਰ ਉਹਨੇ ਕਿਹਾ ਕਿ ਜੀ ਚਾਈਨੀਜ਼ ਪੀਪਲਜ਼ ਲਿਬਰੇਸ਼ਨ ਆਰਮੀ ਵਾਜ਼ ਫੇਸਿੰਗ unanticipated consequences of its misadventure in Ladakh because of the strong response of the Indian side। ਤੁਹਾਡਾ ਬੀਜੇਪੀ ਦਾ ਐਮਪੀ ਕਹਿ ਰਿਹਾ ਕਿ ਭਾਈ ਉਹਨਾਂ ਨੇ ਤਾਂ ਜਿਹੜੀਆਂ ਤੁਹਾਡੀਆਂ ਫਿੰਗਰਸ 2 3 4 ਸੀ ਉਹ ਵੀ ਐਕਵਾਇਰ ਕਰ ਲਈਆਂ। ਉਹਨਾਂ ਨੇ ਐਂਡ ਹੀਟ ਨੂੰ ਦੇਣ ਵਾਲੇ ਇਨਸੂਲੇਟਿਡ ਟੈਂਟਸ ਔਰ ਲੇਟੈਸਟ ਦੇ ਨਾਲ ਉਹਨਾਂ ਦੇ ਸ਼ੋਲਜਰ ਬੈਠੇ ਨੇ। ਤੁਹਾਡੇ ਬਾਹਰ ਜਿਹੜੇ ਨੇ ਗੈਂਗਰੀਨ ਹੋ ਰਹੀ ਹੈ, ਲੱਤਾਂ ਕੱਟੀਆਂ ਜਾ ਰਹੀਆਂ ਕਿਉਂਕਿ ਤੰਬੂਆਂ 'ਚ ਤੁਸੀਂ ਬਿਠਾਏ ਹੋਏ ਨੇ। ਉਸ ਠੰਡ ਦੇ ਵਿੱਚ 18-19 ਹਜ਼ਾਰ ਫੀਟ ਤੇ ਤੁਹਾਡਾ ਪ੍ਰਬੰਧ ਨਹੀਂ ਹੈ। ਔਰ ਇਹ ਉਹਨਾਂ ਨੂੰ ਕਹਿ ਰਿਹਾ ਜੀ ਕਿ ਚਾਈਨਾ ਜਿਹੜਾ ਹੈ ਉਹ ਜਿਹੜੀ ਮਿਸ ਐਡਵੈਂਚਰ ਕੀਤਾ ਉਹਨੇ ਆਉਣ ਦਾ ਉਹਦੇ ਕਨਸੀਕੁਐਂਸ ਫੇਸ ਕਰ ਰਿਹਾ। ਔਰ ਉਹਨੇ ਨਾਲ ਦੀ ਨਾਲ ਇਹ ਕਿਹਾ ਕਿ ਵੀ ਇਹ ਦੋਨੋਂ ਹੀ ਨੇਬਰਸ ਹੁਣ ਪਾਕਿਸਤਾਨ ਨੂੰ ਵੀ ਨਾਲ ਟਾਰਗੇਟ ਕਰ ਲਿਆ। ਕਨਸਟੈਂਟ ਫ੍ਰਿਕਸ਼ਨ ਵਿਦ 2 ਨਿਊਕਲੀਅਰ ਆਰਮਡ ਨੇਬਰਸ who are increasingly acting in collusion poses an omnipresent danger of regional strategic instability with potential for escalation, threatening of our national integrity and strategic cohesion। ਉਹੀ ਜਦੋਂ ਕੱਖ ਨਾ ਆਏ ਤੇ ਔਖੇ ਔਖੇ ਸ਼ਬਦ ਬੋਲੋ, ਲਫ਼ਜ਼ ਬੋਲੋ ਕਿ ਭਾਈ ਤੁਸੀਂ ਸੀ ਜਿਹੜੇ 2 ਵਾਰ ਡਬਲ ਡਾਕਟਰੀਨ ਦੀ ਗੱਲ ਕਰ ਰਹੇ ਸੀ, ਡਾਕਟਰੀਨ ਆਫ 2-ਵੇ ਵਾਰ। ਉਹਨੂੰ ਪਹਿਲਾਂ ਕਿਸੇ ਨਾਲ ਜੋੜਦੇ ਸੀ, ਜਨਰਲ ਜੇ ਸਿੰਘ ਦੇ ਨਾਲ, ਤੇ ਫਲਾਣਾ ਸਾਡੀ ਨਿਊ ਵਾਰ। ਹੁਣ ਤੁਸੀਂ ਲਓ ਜਿਹਨੂੰ ਤੁਸੀਂ ਇਮੈਜਿਨ ਕਰਦੇ ਸੀ ਕਿ ਭੂਤ ਆ ਜਾਏ ਆ ਕੇ ਭੂਤ ਨੇ ਫੜ ਲਿਆ ਤੁਹਾਡੀਆਂ ਜ਼ੁਲਫਾਂ ਤੋਂ, ਹੁਣ ਤੁਸੀਂ ਚੀਕਾਂ ਮਾਰਦੇ ਹੋ ਤੇ ਨਾਲ ਨਾਲ ਕਹਿੰਦੇ ਹੋ ਮੈਂ ਤਾਂ ਨਹੀਂ ਡਰਦਾ। ਨਾਲ ਦੇ ਨਾਲ ਜਿਹੜਾ ਇਹਦੇ ਜਿਹੜੀ ਸਿਵਲ ਜਿਹੜੀ ਹੈ ਉਸ ਦੀ ਗੱਲ ਹੋਈ, ਇਹ ਮੈਨੂੰ ਹੋਰ ਵੀ ਅਖਰੀ ਕਿ ਵੀ ਇਹ ਅਲਟੀਮੇਟਲੀ ਕਿਤੇ ਕਿਉਂਕਿ RSS ਦੀ ਹਕੂਮਤ ਮੋਦੀ ਹਰ ਫਰੰਟ ਤੇ ਫੇਲ ਹੋ ਰਿਹਾ। ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਉਹਨਾਂ ਦੀ ਕਿਵੇਂ ਈਵਨ ਇੱਕ ਕੁਆਟਰ ਦੇ ਵਿੱਚ 4-5 ਮਹੀਨੇ ਦੇ ਪੀਰੀਅਡ 'ਚ ਜਿਹੜੀ ਹੈ $25 ਬਿਲੀਅਨ ਦੀ ਐਕਸਪੋਰਟ ਥੱਲੇ ਨੂੰ ਚਲੀ ਗਈ। ਇਕੋਨਮੀ ਉਹਨਾਂ ਦੀ ਆਲਮੋਸਟ 25% ਐਵੈਪੋਰੇਟ ਹੋ ਗਈ। ਬੁਰੀ ਤਰ੍ਹਾਂ ਅਨਐਮਪਲੋਇਮੈਂਟ ਔਰ ਸੋਸ਼ਲ ਜਿਹੜਾ ਹੈ ਉਹ ਆਪਸੀ ਕਲੈਸ਼ ਦੀ ਲਾਈਨ ਚੱਲ ਰਹੀ ਹੈ। ਔਰ ਮੈਨੂੰ ਇਹ ਲੱਗਦਾ ਹੈ ਵੀ ਕਿਤੇ ਨਾ ਕਿਤੇ ਇਹ ਆਰਮੀ ਟੇਕ ਓਵਰ ਦੀ ਗੱਲ ਹੋ ਰਹੀ। ਹੁਣ ਇਹ ਰਾਵਤ ਇਸ ਕਿਸਮ ਦੀਆਂ ਸਟੇਟਮੈਂਟਸ ਤਾਂ ਪਾਕਿਸਤਾਨ ਦੇ ਵਿੱਚ ਵੀ ਕਹਿਣ ਨੂੰ ਇਹ ਕਹੀ ਜਾਣ ਕਿ ਜੀ ਫੌਜ ਕੰਟਰੋਲ ਕਰਦੀ ਹੈ, ਬਟ ਬਹੁਤ ਕੌਸ਼ੀਅਸ ਅਪਰੋਚ ਹੁੰਦੀ ਹੈ। ਉਹਨਾਂ ਨੇ ਆਪਣੀ ਜਿਹੜੀ ਹੈ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਬਣਾਈ ਹੋਈ ਹੈ, ਉਹ ਕਰਦਾ ਹੈ। ਫੌਜੀ ਜਨਰਲ ਜਿਵੇਂ ਜਨਰਲ ਬਾਜਵਾ ਨੇ ਤੁਹਾਨੂੰ ਨਜ਼ਰ ਨਹੀਂ ਆਣਗੇ ਕਿ ਉਹ ਰੇਅਰਲੀ ਉਹ ਜਦੋਂ ਕੋਈ ਨੈਸ਼ਨਲ ਇਸ਼ੂ ਹੁੰਦਾ। ਹੁਣ ਇਹ ਜਿਹੜਾ ਰਾਵਤ ਹੈ ਇਹ ਕਹਿ ਰਿਹਾ ਹੈ ਕਿ ਜੀ ਇੰਟਰਨਲ ਚੈਲੰਜਸ ਵੀ ਨੇ ਇੰਡੀਆ। ਹੀ ਸੈਡ ਲੈਫਟ ਵਿੰਗ ਐਕਸਟ੍ਰੀਮਿਜ਼ਮ and growing urban terrorism had also contributed towards vitiating India's security environment। ਉਹਨੇ ਕਿਹਾ ਕਿ ਵੀ ਇਹ ਹੁਣ ਪੰਜਾਬ ਦੀ ਕਿਸਾਨ ਮੂਵਮੈਂਟ ਨੂੰ ਬੀਜੇਪੀ ਦਾ ਚੀਫ ਵੀ ਔਰ ਉਹਨਾਂ ਦਾ ਮਿਨਿਸਟਰ ਵੀ ਕਹਿ ਰਿਹਾ ਕਿ ਇਹ ਨਕਸਲਾਈਟਸ ਨੇ, ਅਰਬਨ ਨਕਸਲਸ ਜਿਨ੍ਹਾਂ ਨਾਲ ਕੋਲਿਊਡ ਕਰ ਰਹੀ ਹੈ ਪੰਜਾਬ ਦੀ ਸਰਕਾਰ। ਹੁਣ ਫੌਜੀ ਚੀਫ ਕਹਿ ਰਿਹਾ ਕਿ ਜਿਹੜਾ ਲੈਫਟ ਵਿੰਗ ਐਕਸਟ੍ਰੀਮਿਜ਼ਮ, ਲੈਫਟ ਵਿੰਗ ਇਸ ਲਈ ਕਹਿ ਰਹੇ ਨੇ ਕਿਉਂਕਿ ਚਾਈਨਾ ਕਮਿਊਨਿਸਟ ਹੈ ਔਰ ਲੈਫਟ ਵਿੰਗ ਨਾਲ ਜੋੜਦੇ ਨੇ, ਔਰ ਅਰਬਨ ਟੈਰਰਿਜ਼ਮ ਦੇ ਥੱਲੇ ਸਾਰੇ ਪੰਜਾਬ ਨੂੰ ਲੈ ਆਂਦਾ ਇਹਨਾਂ ਨੇ। ਹੁਣ ਇਹਨੂੰ ਫੌਜ ਦਾ CDS ਕੋਟ ਕਰ ਰਿਹਾ ਹੈ ਔਰ ਇਹ ਕਹਿ ਰਿਹਾ ਕਿ ਇਹ ਬੜਾ ਵਿਸ਼ਿਅਸ ਕਰ ਰਹੇ ਨੇ। ਔਰ ਇਸ ਸਾਰੇ ਦੇ ਨਾਲ ਜਿਹੜਾ this gets further compounded by phenomenal economic and military rise of China and the unique hybrid capabilities of Pakistan and machinations of its deep state। ਹੁਣ ਇਹ ਖੁਦ ਡੀਪ ਸਟੇਟ ਵਾਲਾ ਪਾਕਿਸਤਾਨ ਦੀ ਡੀਪ ਸਟੇਟ ਨੂੰ ਐਕਿਊਜ਼ ਕਰ ਰਿਹਾ ਹੈ, ਡਬਲ ਡਾਕਟਰੀਨ ਦੀ ਗੱਲ ਕਰ ਰਿਹਾ ਵਾਰ ਦੀ, ਚਾਈਨਾ ਦੀ ਕਮਿਊਨਿਸਟ ਰਾਈਜ਼ ਔਰ ਵਿਦ ਇਨ ਇੰਡੀਆ ਜਿਹੜੀਆਂ ਆਊਟ ਆਫ ਕੰਟਰੋਲ ਜਾ ਰਹੀਆਂ ਉਹਨੂੰ ਅਰਬਨ ਨਕਸਲਿਜ਼ਮ ਔਰ ਲੈਫਟ ਵਿੰਗ ਟੈਰਰਿਜ਼ਮ ਕਹਿ ਰਿਹਾ। ਔਰ ਇਸ ਸਾਰੇ ਦੇ ਨਾਲ ਜਿਹੜਾ ਉਸ ਦਾ ਜਿਹੜਾ ਖਤਰਨਾਕ ਪਾਰਟ ਹੈ ਜਿਹਦੇ ਤੋਂ ਮੈਨੂੰ ਇਹ ਲੱਗਾ ਕਿ ਬਈ ਇਹ ਮਿਲਟਰੀ ਟੇਕ ਓਵਰ ਦੀ ਗੱਲ ਵੀ ਹੋ ਸਕਦੀ ਹੈ, ਉਹ ਇਹ ਕਹਿ ਰਿਹਾ in the wake of contracting envelope of defense budget। ਉਹਨੇ ਕਿਹਾ ਜੀ ਇੰਨੇ ਚੈਲੰਜਸ ਨੇ, ਸਾਡੇ ਕੋਲ ਤਾਂ ਬਜਟ ਨਹੀਂ ਹੈ
ਔਰ ਇਸ ਡਿਫੈਂਸ ਬਜਟ ਲਈ ਵੀ ਮਸਟ ਲੁੱਕ at creating dual use infrastructure through civil military fusion। ਹੁਣ ਸਿਵਲ ਮਿਲਟਰੀ ਫਿਊਜ਼ਨ ਨੂੰ ਜੇ ਤੁਸੀਂ ਟਰਮ ਨੂੰ ਦੇਖੋ ਤੇ ਇਵੇਂ ਹੀ ਹੈ ਜਿਵੇਂ ਉਹ ਡਬਲ ਵਾਰ ਡਾਕਟਰੀਨ ਸੀ, ਟੂ ਵੇ ਵਾਰ, ਟੂ ਪ੍ਰੋਂਗ ਵਾਰ, ਔਰ ਇਹ ਹੁਣ ਸਿਵਲ ਮਿਲਟਰੀ ਫਿਊਜ਼ਨ ਮਤਲਬ ਇਹ ਹੈ ਕਿ ਵੀ ਹੁਣ ਅਲਟੀਮੇਟਲੀ ਫੌਜ ਆ ਕੇ ਬਹਿ ਜਾਓ ਕਿ ਜੀ ਇਹ ਸਾਰੀਆਂ ਸੜਕਾਂ ਵੀ ਅਸੀਂ ਮੈਨੇਜ ਕਰਾਂਗੇ, ਦੂਜਾ ਵੀ ਕਰਾਂਗੇ, ਬਜਟ ਵੀ ਜਿਹੜਾ ਤੁਹਾਡਾ B&R ਦਾ ਹੈਗਾ ਜਾਂ ਸੈਂਟਰਲ ਏਜੰਸੀਆਂ ਦਾ ਜਾਂ ਉਹਦੇ ਨਾਲ ਰਿਲੇਟਡ ਹੈ, ਇਹਨੂੰ ਵੀ ਅਸੀਂ ਕੰਟਰੋਲ ਕਰਾਂਗੇ। ਸੋ ਇਹ ਇੰਚ ਬਾਈ ਇੰਚ ਜਿਹੜਾ ਹੈ ਉਹ ਮਿਲਟਰੀ ਟੇਕ ਓਵਰ ਵੱਲ ਜਾ ਰਿਹਾ, ਔਰ ਆਲਰੇਡੀ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਨੂੰ ਇੰਡੀਅਨ ਆਰਮੀ ਡਿਫਾਈਨ ਕਰ ਰਹੀ ਹੈ। ਔਰ ਇਸ ਵੈਬੀਨਾਰ ਦੇ ਵਿੱਚ ਇਹੀ ਨਹੀਂ ਇਕੱਲਾ ਇਹ ਬੋਲਿਆ, ਉਹਨਾਂ ਦਾ ਨੇਵਲ ਚੀਫ ਵੀ ਸੀ, ਇੰਡੀਅਨ 에ਅਰ ਫੋਰਸ ਚੀਫ ਵੀ ਸੀ, ਔਰ ਇੰਡੀਅਨ 에ਅਰ ਫੋਰਸ ਚੀਫ ਇਹ ਕਹਿ ਰਿਹਾ ਹੈ, ਉਹਦਾ ਨਾਂ 에ਅਰ ਚੀਫ ਮਾਰਸ਼ਲ RKS ਭਦੂਰੀਆ ਹੈ। ਹੀ ਸੈਡ proactive action and a strong posture dissuaded China from making any further attempts to alter the status quo in Ladakh। ਕਿ ਜੀ ਅਸੀਂ 에ਅਰ ਫੋਰਸ ਸਾਡੀ ਬਹੁਤ ਤਿਆਰ ਸੀ ਔਰ ਜਿਹੜੇ ਸਾਡੇ ਅਸੀਂ ਪੋਸਚਰ ਹੀ ਲਿਆ ਜੇ ਕੰਮ ਨਹੀਂ ਕੀਤਾ, ਉਹਨੂੰ ਦੇਖ ਕੇ ਚੀਨ ਵਾਲੇ ਜਿਹੜੇ ਨੇ ਉਹ ਦੁਮਦਮਾ ਕੇ ਦੌੜ ਗਏ ਔਰ ਦੇਖੋ ਉਹਨੇ ਬੜਾ ਚੇਂਜ ਕਰ ਦਿੱਤਾ। ਸੋ ਇਹ ਸਾਰਾ ਪਾਰਟ ਜਿਹੜਾ ਹੈ, ਕਿਉਂਕਿ ਜੇ ਤੁਸੀਂ ਇਹਨਾਂ ਦਾ ਮਿਲਾ ਕੇ ਦੇਖੋ ਹੁਣ ਇਸ ਵੇਲੇ ਜਿਹੜਾ ਫੌਜੀ ਚੀਫ ਹੈ ਜਨਰਲ ਨਰਵਾਣੇ, ਉਹ ਨੇਪਾਲ ਦੇ ਵਿੱਚ ਬੈਠਾ ਜਾ ਕੇ, ਉੱਥੇ ਪ੍ਰਾਈਮ ਮਿਨਿਸਟਰ ਆਇਲੀ ਨੂੰ ਵੀ ਮਿਲਿਆ ਹੈ ਔਰ ਉਹਦੇ 'ਚ ਇਹਨਾਂ ਦੀ ਕਰਤੂਤ ਦੇਖ ਲਓ ਕਿ ਵੀ 1971 ਦੀ ਵਾਰ ਦੇ ਵਿੱਚ ਜਿਹਨੂੰ ਇਹਨਾਂ ਨੇ ਮਹਾਵੀਰ ਚੱਕਰ ਦਿੱਤਾ ਗੋਰਖਾ ਰੈਜੀਮੈਂਟ ਦੇ ਨੂੰ, ਔਰ ਉਹਦੇ ਨਾਲ ਜੁੜਿਆ ਹੋਇਆ ਜਿਹੜਾ 10 ਲੱਖ ਪੈਸਾ ਦੇਣਾ ਸੀ ਉਹ ਉਹਨੂੰ ਦਿੱਤਾ ਹੀ ਨਹੀਂ ਹੁਣ ਤੱਕ। ਉਹ ਵਿਚਾਰਾ ਬੁੱਢਾ ਜਿਹੜਾ 80 ਸਾਲ ਦਾ, ਔਰ ਹੁਣ ਉਹਨਾਂ ਨੇ ਜਾ ਕੇ ਉਹਨੂੰ ਦਿੱਤਾ ਨੇ ਇੰਡੀਅਨ ਆਰਮੀ ਚੀਫ ਹੈਂਡਸ ਓਵਰ ₹5 ਲੱਖ ਟੂ 1971 ਇੰਡੋ ਪਾਕ ਵਾਰ ਹੀਰੋ ਇਨ ਨੇਪਾਲ। ਕਾਠਮੰਡੂ ਦੀ ਡੇਟ ਲਾਈਨ ਹੈ ਇਹ 5 ਲੱਖ ਰੁਪਈਆ 1971 ਦੇ 50 ਸਾਲ ਬਾਅਦ ਉਹਨੂੰ ਮਹਾਵੀਰ ਚੱਕਰ ਜਿਹਨੂੰ ਗੈਲੈਂਟਰੀ ਅਵਾਰਡ ਕਹਿੰਦੇ ਨੇ। ਲੇਕਿਨ ਇਹ ਨੇਪਾਲ ਦੇ ਨਾਲ ਜਿਹਨੂੰ ਕਹਿੰਦੇ ਨੇ ਟੂ ਮੈਂਡ ਦਾ ਫੈਂਸਿਸ ਜਿਹੜਾ ਹੈ ਉਹ ਕੋਸ਼ਿਸ਼ ਕਰ ਰਹੇ ਨੇ ਕਿ ਵੀ ਇਹ ਹੋਏ। ਲੇਕਿਨ ਇਹੀ ਲਾਈਨ ਜਿਹੜੀ ਹੈ ਦੱਸਦੀ ਹੈ ਕਿ ਵੀ ਇਸ ਵੇਲੇ ਜਿਹੜੀ ਉਹਨਾਂ ਦੀ ਭਾਰਤ ਦੀ ਪਾਲਿਸੀ ਹੈ, ਫੋਰਨ ਪਾਲਿਸੀ ਹੋਏ, ਇਨਰ ਪਾਲਿਸੀ ਹੋਏ, ਉਹਨੂੰ ਸਿਵਿਲੀਅਨ ਐਡਮਿਨਿਸਟ੍ਰੇਸ਼ਨ ਨਹੀਂ ਰਨ ਕਰ ਰਿਹਾ, ਫੌਜ ਨੇ ਆਲਮੋਸਟ ਟੇਕ ਓਵਰ ਕੀਤਾ ਹੋਇਆ। ਔਰ ਇਹ ਜਿਹੜੀ ਪੋਸਚਰਿੰਗ ਹੈ ਉਹ ਬਿਪਨ ਰਾਵਤ ਦੀ ਹੋਏ, 에ਅਰ ਫੋਰਸ ਚੀਫ ਦੀ ਹੋਏ, ਵੈਬੀਨਾਰ ਕਰ ਰਹੇ ਨੇ, ਥ੍ਰੈਟ ਚਾਈਨਾ ਨੂੰ ਕਰ ਰਹੇ ਨੇ, ਨਾਲ ਦੀ ਨਾਲ ਪਾਕਿਸਤਾਨ ਦੀ ਡੀਪ ਸਟੇਟ ਦੀ ਗੱਲ ਕਰ ਰਹੇ ਨੇ। ਇਹ ਮਿਲਟਰੀ ਦਾ ਕੰਮ ਨਹੀਂ ਹੁੰਦਾ ਇਸ ਕਿਸਮ ਦਾ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਸ ਨੂੰ ਇਸੇ ਹੀ ਸੀਰੀਅਸਨੈਸ ਨਾਲ ਦੇਖਣਾ ਚਾਹੀਦਾ ਹੈ ਕਿ ਕੁਛ ਨਾ ਕੁਛ ਕੁੱਕ ਹੋ ਰਿਹਾ ਹੈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਮੋਦੀ ਸਰਕਾਰ ਆਲਮੋਸਟ ਕਲੈਪਸ ਹੋਣ ਦੇ ਕੰਢੇ ਹੈ, ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਔਰ ਇਹ ਗੱਲ ਬੜੀ ਪਪੂਲਰਲੀ ਕੋਟ ਕੀਤੀ ਜਾਂਦੀ ਹੈ ਕਿ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਦਾ ਸਕਾਉਂਡਰਲਸ, ਕਿ ਜਿਹੜਾ ਇਹ ਦੇਸ਼ ਭਗਤੀ ਦਾ ਨਾਰਾ ਲਾ ਕੇ ਫਿਰ ਜੰਗ ਦਾ ਬਚਾਉਣਾ ਹੁੰਦਾ ਹੈ, ਇਹ ਜਿਹੜੇ ਡਾਕੂ ਚੋਰ ਫੇਲ ਲੋਕ ਹੁੰਦੇ ਨੇ ਉਹਨਾਂ ਦੀ ਅਖੀਰਲੀ ਸ਼ਰਨ ਹੁੰਦੀ ਹੈ ਜਾਂ ਉਹ ਉਹਦੇ 'ਚ ਜਾ ਕੇ ਪਨਾਹ ਲੈਂਦੇ ਨੇ। ਸੋ ਮੈਨੂੰ ਇਹ ਲੱਗਦਾ ਹੈ ਵੀ ਹੁਣ ਇਹ ਫੌਜ ਨੂੰ ਅੱਗੇ ਕਰਕੇ ਆਪਣੀਆਂ RSS ਦੀਆਂ ਨੀਤੀਆਂ ਵੀ, ਔਰ ਜਿਹਦੇ ਥੱਲੇ ਜੇ ਇਹਨਾਂ ਨੂੰ ਕੋਈ ਵੀ ਸ਼ਰਾਰਤ ਕਰਨੀ ਪੈਂਦੀ ਹੈ ਤੇ ਇਹ ਉਸ ਹੱਦ ਤੱਕ ਜਾਣਗੇ। ਅਲਟੀਮੇਟਲੀ ਅੰਜਾਮ ਤਾਂ ਉਹ ਸਾਡੇ ਹੱਕ 'ਚ ਹੀ ਹੋਏਗਾ, ਕਿਉਂਕਿ ਹਰ ਇੱਕ ਨੂੰ ਇਹ ਪਤਾ ਹੈ ਵੀ ਕਿਆ ਪਿੱਦੀ ਤੇ ਕਿਆ ਪਿੱਦੀ ਦਾ ਸ਼ੋਰਬਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਨੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।